ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਨਿੱਘਾ ਸਵਾਗਤ ਹੈ। ਸੋ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਜਿਸ ਤਰ੍ਹਾਂ ਕਿ ਲਾਲ ਕਿਲੇ ਤੇ ਫਰਾਏ ਗਏ ਖਾਲਸਾਈ ਝੰਡੇ ਨੇ, ਜਿੱਥੇ ਦੁਨੀਆ ਭਰ ਦੇ ਵਿੱਚ ਬੈਠੀ 30 ਮਿਲੀਅਨ ਸਿੱਖ ਕੌਮ ਨੂੰ ਚਾਅ ਤੇ ਉਤਸ਼ਾਹ ਨਾਲ ਭਰ ਦਿੱਤਾ ਹੈ, ਉੱਥੇ ਕੁਝ ਗੁਲਾਮ ਜੈਨੀਤ ਰੱਖਣ ਵਾਲੇ ਸਿੱਖਾਂ ਅਤੇ ਅਖੌਤੀ ਕਿਸਾਨ ਲੀਡਰਾਂ ਵੱਲੋਂ ਇਸ ਤੇ ਜਿਹੜੀ ਹਾਲ ਦਵਾਈ ਹੈ ਉਹ ਪਾਈ ਜਾ ਰਹੀ ਹੈ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨੀ ਹੈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ ਕੀ ਕਹਿਣਾ ਚਾਹੋਗੇ? देखो पंजाबी ਦੇ ਵਿੱਚ ਬੜੇ ਅਮੀਰ ਅਖਾਣ ਨੇ ਔਰ ਇੱਕ ਉਹ ਹੈ ਕਿ ਭਾਈ ਇੱਕ ਉਹ ਲੋਕ ਨੇ ਕਿ ਜੰਗ ਕੋਈ ਮਚਾ ਰਿਹਾ ਹੁੰਦਾ ਹੈ, ਜਿੱਤਾਂ ਕੋਈ ਹਾਸਲ ਕਰ ਰਿਹਾ ਹੁੰਦਾ ਹੈ ਤੇ ਦਿਲ 'ਚ ਧੁੜਕੂ ਕਿਸੇ ਹੋਰ ਦੇ ਲੱਗਾ ਹੁੰਦਾ, ਜਿਹੜਾ ਕੋਈ ਨੇੜੇ ਤੇੜੇ ਵੀ ਨਹੀਂ ਹੁੰਦਾ, ਉਹਨਾਂ ਦਾ ਲਾਗਾ ਦੇਗਾ ਵੀ ਨਹੀਂ ਹੁੰਦਾ। ਉਹਨਾਂ ਨੇ ਆਪਣੇ ਉਸ ਲਿਮਿਟਿਡ ਦਾਇਰੇ ਦੇ ਵਿੱਚ ਸੋਚਦੇ ਆ, ਜਿਹਨੂੰ ਅੱਜ ਦੀ ਜ਼ਬਾਨ 'ਚ ਪ੍ਰੋਗਰਾਮਿੰਗ ਕਹਿੰਦੇ ਨੇ, ਅਸੀਂ ਜ਼ਹਿਨੀਅਤ ਕਹਿੰਦੇ ਸੀ ਕਿ ਵੀ ਇਹ ਗੁਲਾਮਾਨਾ ਜ਼ਹਿਨੀਅਤ ਹੈ। ਔਰ ਉਸ ਜ਼ਹਿਨੀਅਤ ਨੂੰ ਤੁਸੀਂ ਅੰਦਰੋਂ ਕੋਈ ਤਬਦੀਲੀ ਹੋਏ ਤਾਂ ਵੱਖਰੀ ਗੱਲ ਹੈ, ਅਦਰਵਾਈਜ਼ ਗੁਲਾਮ ਜਿਹੜੇ ਨੇ ਫਿਰ ਉਹ ਪੀੜ੍ਹੀ ਦਰ ਪੀੜ੍ਹੀ ਉਹ ਅੱਗੋਂ ਵੀ ਆਪਣੀਆਂ ਨਸਲਾਂ ਨੂੰ ਉਹੀ ਗੁਲਾਮੀ ਦੇ ਇਕੱਲੇ ਜੀਣ ਹੀ ਨਹੀਂ ਦਿੰਦੇ, ਐਨਵਾਇਰਨਮੈਂਟ ਵੀ ਉਹੀ ਦੇ ਕੇ ਜਾਂਦੇ ਨੇ। ਹੁਣ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਅੱਜ ਜਿਹੜਾ ਕੌਮ ਦੇ ਵਿੱਚ ਇੱਕ ਖੁਸ਼ੀ ਔਰ ਚਾਅ ਦਾ ਮਾਹੌਲ, ਤੁਸੀਂ ਦੁਸ਼ਮਣ ਦੀਆਂ ਸਫਾਂ 'ਚ ਦੇਖੋ ਹੁਣ ਕਿਵੇਂ ਇਹਨਾਂ ਨੇ ਕਸ਼ਮੀਰੀਆਂ ਦੀ ਸਟਰਗਲ ਨੂੰ ਬਦਨਾਮ ਕਰਨ ਲਈ ਕਿਸ ਹੱਦ ਤੱਕ ਗਏ, ਸ਼ਾਹੀਨ ਬਾਗ ਸੀਏ ਪ੍ਰੋਟੈਸਟ ਨੂੰ ਕਰਨ ਲਈ ਕਿਸ ਹੱਦ ਤੱਕ ਗਏ। ਹੁਣ ਇਹਨਾਂ ਨੂੰ ਸੱਪ ਸੁੰਘਿਆ ਹੋਇਆ, ਬੇਸ਼ੱਕ ਇਹ ਗੋਦੀ ਮੀਡੀਆ ਜਾਂ ਦੂਜੇ ਸੋਸ਼ਲ ਮੀਡੀਆ ਤੇ ਦੂਜੇ ਤੀਜੇ, ਪਰ ਜਿਉਂ ਹੀ ਉਹ ਆਉਂਦੇ ਨੇ ਆਪਣੇ ਵੀ ਐ ਟੁੱਟ ਕੇ ਪੈਂਦੇ ਨੇ, ਜਿਵੇਂ ਕਿ ਵੀ ਤੁਹਾਨੂੰ ਛੱਡਣਾ ਨਹੀਂ ਹੈ, ਉਹ ਘਰੇ ਪਹੁੰਚਾ ਕੇ ਆਉਣਾ ਤੁਹਾਨੂੰ। ਹੁਣ ਇਹਦੇ ਬਾਵਜੂਦ ਇੱਕ ਸਾਡੇ ਵੀ ਵਿਦਨ ਔਰ ਖ਼ਾਸ ਤੌਰ ਤੇ ਇਹ ਜਿਹੜਾ 30-40 ਦਾ ਅਮਲਗਮ ਬਣਾਇਆ ਹੋਇਆ ਸੀ ਕਿਸਾਨ ਯੂਨੀਅਨਾਂ ਦਾ, ਜਿਹੜੇ ਇੱਕ ਫਿਕਸ ਜਿਹਾ ਮੈਚ ਖੇਡ ਰਹੇ ਸੀ। ਔਰ ਉਹ ਫਿਕਸ ਮੈਚ ਇਵੇਂ ਹੀ ਹੁੰਦਾ ਹੈ ਕਿ ਵੀ ਜਿਵੇਂ ਉਹ ਜਦੋਂ ਤੁਸੀਂ ਜਹਾਜ਼ 'ਚ ਫਲਾਈ ਕਰਦੇ ਹੋ ਤੁਹਾਨੂੰ ਉਹ ਇੰਸਟਰਕਸ਼ਨ ਦੇ ਰਹੀ ਹੁੰਦੀ ਹੈ ਕਿ ਜੀ ਹੁਣ ਜਿਹੜਾ ਬੈਲਟ ਪਾ ਲਓ, ਅੱਗਾ ਕਰ ਲਓ, ਪਿੱਛਾ, ਤੁਸੀਂ ਵੀ ਐਂ ਜਿਵੇਂ ਉਹ ਸਕੂਲ ਦੇ ਬੱਚੇ ਹੁੰਦੇ ਉਹਨੂੰ ਓਬੇ ਕਰ ਰਹੇ ਹੁੰਦੇ ਹੋ। ਜੇ ਤਾਂ ਇਵੇਂ ਦਾ ਫਿਕਸ ਜਿਹਾ ਪ੍ਰੋਗਰਾਮ ਹੋਏ, ਤੁਸੀਂ ਬਹਿ ਗਏ ਔਰ ਹੋ ਗਿਆ, ਤੁਸੀਂ ਫੋਲੋ ਕਰ, ਫਿਰ ਤਾਂ ਤੁਸੀਂ ਬੜੇ ਬੀਬੇ ਬੱਚੇ ਹੋ। ਵੀ ਤੁਹਾਨੂੰ ਉਹਨਾਂ ਨੇ ਕਿਹਾ ਜੇ ਕਿ ਇੰਨੀਆਂ ਮੀਟਿੰਗਾਂ ਕਰਕੇ 11 ਵਾਰ ਤੁਹਾਨੂੰ ਸੱਦ ਕੇ ਖੱਜਲ ਕੀਤਾ ਹੈ, 65 ਘੰਟੇ ਤੁਸੀਂ ਕਹਿੰਦੇ ਹੋ ਜੇ ਅਸੀਂ ਗੱਲਬਾਤ ਕੀਤੀ, ਬਾਅਦ ਤੁਹਾਨੂੰ 2.5 ਘੰਟੇ ਵੇਟ ਕਰਾ ਕੇ ਤੋੜ ਦਿੱਤਾ ਹੈ। ਤੁਹਾਨੂੰ ਦਿੱਲੀ 'ਚ ਪ੍ਰੋਟੈਸਟ ਕਰਨੀ ਉਹਨਾਂ ਨੇ ਤੁਹਾਨੂੰ ਪੰਜਾਬ ਦੇ ਬਾਰਡਰ ਤੇ ਬਿਠਾ ਦਿੱਤਾ ਹੈ। ਹੁਣ ਜੇ ਤੁਸੀਂ ਬੀਬੇ ਬੱਚੇ ਇੰਨੇ ਹੀ ਸੀ, ਤੁਸੀਂ ਸ਼ੰਭੂ ਬਾਰਡਰ ਤੋਂ ਪਹੁੰਚੇ ਕਿਵੇਂ? ਇੱਥੋਂ ਤੱਕ ਜਿਹੜਾ ਉਹ ਸਿੰਘ ਬਾਰਡਰ ਤੱਕ ਜਾਂ ਟਿਕਰੀ ਬਾਰਡਰ ਤੱਕ ਜਾਂ ਗਾਜ਼ੀਆਬਾਦ ਵਾਲੇ ਪਾਸਿਓਂ, ਕਿਉਂਕਿ ਉਹ ਫਿਰ ਬਹਾਦਰ ਸਪਿਰਿਟ ਸੀ ਖਾਲਸੇ ਦੀ, ਜਿਹਨਾਂ ਨੇ ਕਿਹਾ ਨਹੀਂ ਨਹੀਂ ਅਸੀਂ ਨਹੀਂ ਮੰਨਦੇ ਤੁਹਾਡੀ ਪਾਬੰਦੀ। ਉਹਨਾਂ ਨੇ ਬੈਰੀਕੇਡ ਤੋੜੇ, ਪਹੁੰਚ ਗਏ। ਹੁਣ ਇਹਨਾਂ ਨੂੰ ਇਹ ਲੱਗਦਾ ਸੀ, ਇਹਨਾਂ ਨੂੰ ਤਾਂ ਬਹੁਤ ਸਾਰਿਆਂ ਨੂੰ ਲੱਗਦਾ ਵੀ ਵਾਹ ਵਾਹ ਬੱਲੇ ਬੱਲੇ, ਜਿਨ੍ਹਾਂ ਨੂੰ ਕੋਈ ਘਰ ਵਾਲੀਆਂ ਨੇ ਇਹਨਾਂ ਦੀਆਂ ਪੁੱਛਦੀਆਂ, ਉਹ ਹੁਣ ਬੈਠ ਕੇ ਇੰਨੇ ਮਾਈਕ ਸਾਹਮਣੇ ਪਏ ਨੇ, ਪ੍ਰੈਸ ਕਾਨਫਰੰਸਾਂ ਕਰ ਰਹੇ ਹੁੰਦੇ ਨੇ ਵੀ ਵਾਹ 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 ਵਾਹ। ਉਹ ਸਾਰੇ ਵਿਚਾਰੇ, ਉਹ ਕਿਸੇ ਨੇ ਠੀਕ ਕਿਹਾ, ਕਹਿੰਦਾ ਜੀ ਇਹਨਾਂ ਲਈ ਤਾਂ ਜੇ DC ਦਾ ਦਫ਼ਤਰ ਜਾ ਚਲੇ ਜਾਓ ਤੇ DC ਨੇ ਕਹਿ ਦਿੱਤਾ ਕਿ ਆਓ ਸਰਦਾਰ ਜੀ ਬੈਠੋ, ਤੇ ਇਹ ਤਾਂ ਉਹਦੇ ਨਾਲ ਹੱਥ ਮਿਲਾ ਕੇ ਕਈ ਦਿਨ ਹੱਥ ਨਹੀਂ ਧੋਂਦੇ ਕਿ DC ਨਾਲ ਮਿਲਾਏ ਹੋਏ ਨੇ। ਇਹ ਆਲ ਆਫ ਏ ਸਡਨ ਲਿਆ ਕੇ ਦੁਨੀਆ ਭਰ 'ਚ ਕਮੈਂਟਰੀ ਹੋ ਰਹੀ ਹੈ, ਕਿਉਂਕਿ ਇਸ ਸਾਰੇ ਨੇ ਉਹ ਡਿਬੇਟ ਖੜੀ ਕਰ ਦਿੱਤੀ, ਕਾਰਪੋਰੇਟ ਸੈਕਟਰ ਵਰਸਸ ਜਿਹੜਾ ਉਹ ਪਰਸਨਲ ਲੈਂਡ ਐਂਡ ਆਲ, ਕਿਉਂਕਿ ਇੱਥੇ ਵੀ ਇਸ ਕਿਸਮ ਦਾ ਹੀ ਮਾਡਲ ਹੈ। ਹੁਣ ਇਸ ਸਾਰੇ 'ਚੋਂ ਹੁਣ ਇਹਨਾਂ ਨੂੰ ਤਾਂ ਲੱਗਦਾ ਸੀ ਕਿ ਦੇਖੋ ਅਸੀਂ ਗਿਣ ਰਹੇ ਹਾਂ 1 ਲੱਖ ਟਰੈਕਟਰ ਆ ਗਿਆ, 1 ਲੱਖ ਹੋਰ ਆਉਣਾ, ਗੇੜਾ ਜਾ ਦੇ ਕੇ 70-80 ਮੀਲ ਉਹ ਵਾਹਣ ਜੇ 'ਚ ਭਜਾ ਕੇ ਟਰੈਕਟਰ ਉਹਨਾਂ ਲਿਆਉਣੇ ਸੀ। ਫਿਰ ਅੱਗੋਂ ਉਹਨਾਂ ਨੇ ਅਗਲਾ ਡਰਾਮਾ ਸ਼ੁਰੂ ਕਰ ਦੇਣਾ ਸੀ। ਬਹੁਤ ਸਾਰੇ ਸੋਚਦੇ ਸੀ ਜੀ ਅਸੀਂ ਤਾਂ ਹੁਣ ਇੰਨੀ ਪੋਪੂਲੈਰਿਟੀ 2022 ਦੀਆਂ ਪੰਜਾਬ ਅਸੈਂਬਲੀ ਦੀਆਂ ਇਲੈਕਸ਼ਨਾਂ ਹੋਣੀਆਂ, ਕੋਈ MLA ਬਣ ਜਾਏ, ਕਿ ਹੋਰ ਨੂੰ ਵੀ ਇਹਨਾਂ ਨੇ ਚੋਗਾ ਚਾਗਾ ਪਾਇਆ ਹੋਣਾ ਹੈ, ਇਹ ਤਾਂ ਹੁੰਦਾ ਹੀ ਹੈ। ਹੁਣ ਇਹ ਜਿਹੜਾ ਜਿਹਨੂੰ ਉਹ ਤਾਂ ਮੱਥੇ ਤੇ ਸਿਰ ਫੜ ਕੇ ਬੈਠੇ ਨੇ ਕਿ ਇਹ ਕੀ ਭਾਣਾ ਵਰਤ ਗਿਆ ਕਿ ਭਾਈ ਇਹ ਕਿੱਥੋਂ ਨਿਕਲੇ। ਉਹਨਾਂ ਨੇ ਕਿਹਾ ਜੀ ਤੁਸੀਂ ਉੱਧਰ ਨਹੀਂ ਜਾ ਸਕਦੇ, ਕਿਉਂਕਿ ਪਹਿਲਾਂ ਤਾਂ ਇਹਨਾਂ ਨੂੰ ਲੱਗਾ ਵੀ ਜੇ ਉੱਧਰ ਵੜ ਗਏ ਜਿੱਥੇ ਪ੍ਰਾਈਮ ਮਿਨਿਸਟਰ ਦੀ ਰਿਹਾਇਸ਼ ਔਰ ਦੂਸਰਾ ਇੰਡੀਆ ਗੇਟ, ਫਿਰ ਤਾਂ ਉਹਨੂੰ ਲਿਊਟਨਸ ਦਿੱਲੀ ਕਹਿੰਦੇ ਨੇ, ਤਾਂ ਉਹਨਾਂ ਨੇ ਤਾਂ ਉੱਥੇ ਰੋਕਿਆ ਜਿੱਥੇ ਪੁਲਿਸ ਦੀ ਛਾਉਣੀ ਸੀ। ਉਹਨਾਂ ਨੇ ਕਿਵੇਂ ਇਹ ਜਿਹੜੇ ਉਹਨਾਂ ਦੇ 1-2 ਨੇ ਉਹਨਾਂ ਨੇ ਕਿਹਾ, ਕਹਿੰਦੇ ਸਾਨੂੰ ਨਹੀਂ ਪਤਾ, ਗੁਰੂ ਹੀ ਲਾਇਆ, ਅਸੀਂ ਉੱਡ ਕੇ ਹੀ ਆ ਗਏ ਹਾਂ, ਪਤਾ ਨਹੀਂ ਆਇਆ। ਉਹਨਾਂ ਨੇ ਲਾਲ ਕਿਲ੍ਹਾ, ਔਰ ਲਾਲ ਕਿਲ੍ਹੇ ਤੇ ਫਿਰ ਉਹਨਾਂ ਨੇ ਹੁਣ ਕੀ ਕਰਨਾ ਸੀ, ਲਾਲ ਕਿਲ੍ਹੇ ਤੇ ਉਹਨਾਂ ਨੇ ਖਿਚੜੀ ਤਾਂ ਧਰਨੀ ਨਹੀਂ ਸੀ,
ਕਿ ਵੀ ਉਹ ਮਸਰਾਂ ਦੀ ਦਾਲ ਤੇ ਚੌਲ ਜਿਹੜੇ ਨੇ ਉੱਥੇ ਧਰ ਦਿਓ ਬਣਾਉਣ ਲਈ, ਜੀ ਝੰਡਾ ਹੀ ਲਹਿਰਾਣਾ ਸੀ। ਰਾਤ ਤਾਂ ਉਹਨਾਂ ਨੇ ਜਕਾਰੇ ਛੱਡਤੇ, ਨਾਲ ਹੀ ਉਹਨਾਂ ਨੇ ਕਿਹਾ ਕਿ ਭਾਈ ਚੱਲ ਮੋਦੀ ਰਾਜ ਦਾ ਖਾਤਮਾ, ਖਾਲਸੇ ਦਾ ਰਾਜ ਸ਼ੁਰੂ। ਹੁਣ ਇਹਨਾਂ ਨੂੰ ਇੰਨੀ ਕੁ ਤਕਲੀਫ ਹੈ, ਉਹ ਜਿਹੜੀਆਂ ਪਹਿਲਾਂ ਤਾਂ ਇਹ 32 ਫਾਰਮਰ ਯੂਨੀਅਨਸ ਫਰੋਮ ਪੰਜਾਬ ਨਾਟ ਰਿਸਪੌਂਸਿਬਲ ਫਾਰ ਵਾਇਲੈਂਸ, ਰਾਜੇਵਾਲ ਕਹਿੰਦਾ ਕਿ ਜੀ ਇਹ ਕੋਈ ਜ਼ਿੰਮੇਵਾਰ ਨਹੀਂ, ਵਾਇਲੈਂਸ ਕੀਤੀ ਕਿਹਨੇ ਕੀਤੀ ਹੈ, ਕਿਹਦੇ ਚਪੇੜ ਹਾਂ ਜਿਹੜੀ ਪੁਲਿਸ ਨੇ ਰੋਕਿਆ, ਜੇ ਡੰਡੇ ਵਰਾਏ ਜਾਂ ਦੂਜੇ ਨੇ, ਇੱਕ ਨੌਜਵਾਨ ਸਗੋਂ ਤੁਸੀਂ ਸ਼ਹੀਦ ਕਰ ਦਿੱਤਾ। ਹੁਣ ਬਜਾਏ ਇਸ ਦੇ ਜਿਨ੍ਹਾਂ ਦੇ ਕੋਲ ਟਰੈਕਟਰ ਸੀ ਜਾਂ ਦੂਜੇ, ਹੁਣ ਇੱਕ ਦੋ ਨੇ ਸਟੰਟ ਕਰਕੇ ਦਿਖਾਇਆ ਕਿ ਜੇ ਅਸੀਂ ਭਜਾਣ ਕਿਵੇਂ ਪੁਲਿਸ ਭੱਜ ਰਹੀ ਹੈ, ਉਹ ਕਹਿੰਦੇ ਥੱਲੇ ਦੇ ਦੇਣਾ ਸੀ, ਉਹ ਤੁਹਾਨੂੰ ਦਿਖਾ ਰਿਹਾ ਸੀ ਥੱਲੇ ਦੇ ਸਕਦਾ, ਦਿੱਤਾ ਨਹੀਂ ਹੈ। ਉਹ ਤੁਹਾਨੂੰ ਉਹਨਾਂ ਨੇ ਕਿਹਾ ਵੀ ਖਬਰਦਾਰ ਸਾਡੇ ਰਾਹ 'ਚ ਨਾ ਆਇਓ, ਕਿਸੇ ਨੇ ਕਿਸੇ ਨੂੰ ਨਹੀਂ ਕਿਹਾ। ਔਰ ਇਸ ਸਾਰੇ ਦੇ ਬਾਵਜੂਦ ਤੁਸੀਂ ਕਹੀ ਜਾ ਰਹੇ ਹੋ ਵਾਇਲੈਂਸ ਦੇਖਣੀ ਹੈ, ਪ੍ਰੋਟੈਸਟ ਦੀ ਅਮਰੀਕਾ 'ਚ ਦੇਖਦੇ, ਬਲੈਕ ਲਾਈਵਜ਼ ਮੈਟਰ 'ਚ ਕੀ ਨਹੀਂ ਹੋਇਆ, ਲੇਕਿਨ ਇਹਦੇ ਬਾਵਜੂਦ ਕਿਸੇ ਨੇ ਨਹੀਂ ਕਿਹਾ ਜੀ ਐਂਟਾਈ ਨੈਸ਼ਨਲ ਨੇ ਤੇ ਫਲਾਣਾ ਤੇ ਢਿਮਕਾ। ਸੋ ਇੱਕ ਪਾਸੇ ਉਹ ਨੇ, ਦੂਜੇ ਪਾਸੇ ਬਾਦਲ ਦਲੀਏ ਜਿਨ੍ਹਾਂ ਨੂੰ ਲੱਗਦਾ ਸੀ ਕਿ ਭਾਈ ਸਾਨ ਦੋ ਭਿੜਨਗੇ ਤੇ ਚਲੋ ਜਿਹੜਾ ਕੋਈ ਮਾੜਾ ਮੋਟਾ ਬਚ ਗਿਆ ਉਹ ਸਾਡੇ ਹਿੱਸੇ ਵੀ ਆ ਜਾਏਗਾ, ਅਸੀਂ ਵੀ ਉਹਦੇ ਚੋਂ ਸਿਆਸੀ ਮਫਾਦ ਕੱਢਾਂਗੇ। ਸ਼੍ਰੋਮਣੀ ਅਕਾਲੀ ਦਲ ਕੰਡੈਮਸ ਵਾਇਲੈਂਸ ਇਨ ਦਿੱਲੀ। ਕਿਹਨੇ ਕੀਤੀ ਹੈ ਵਾਇਲੈਂਸ ਬਈ? ਵਾਇਲੈਂਸ ਤਾਂ ਤੁਸੀਂ ਗਵਰਨਮੈਂਟ ਜਿਹਨੇ ਪੀਸਫੁਲ ਗੈਦਰਿੰਗ ਦਾ ਹੱਕ ਨਹੀਂ ਦਿੱਤਾ 2 ਮਹੀਨੇ ਤੋਂ। ਹੁਣ ਤੁਹਾਡਾ 60 ਜ਼ਖਮੀ ਕਹਿ ਰਹੇ ਹੋ, ਪੁਲਸੀਏ 200 ਤੋਂ ਜ਼ਿਆਦਾ ਜਿਹੜੇ ਨੇ ਜ਼ਖਮੀ ਨੇ, ਔਰ ਜਿਹੜੇ 170 ਤੋਂ ਜ਼ਿਆਦਾ ਬੰਦੇ ਕਿਸਾਨ ਸ਼ਹੀਦ ਹੋਏ ਨੇ। ਬਿਲਕੁਲ ਉਧਰ ਨਹੀਂ ਕੋਈ ਨਜ਼ਰ ਆਇਆ। ਕਿਸੇ ਨੇ ਪੁੱਛਿਆ ਕਿ ਵੀ ਉਹ ਕਿਹਦਾ ਸ਼ਿਕਾਰ ਹੋਏ ਨੇ? ਉਹ ਤਾਂ ਤੁਹਾਡੇ ਇਸ ਪੀਸਫੁਲ ਦਾ ਹੀ ਹੋਏ ਨੇ, ਉਹਨਾਂ ਦਾ ਕਿਸੇ ਨੇ ਹਿਸਾਬ ਨਹੀਂ ਲਿਆ। ਫਿਰ ਉਹਨਾਂ ਦਾ ਇੱਕ ਜਿਹੜਾ ਉਹ ਨੈਸ਼ਨਲਿਸਟ ਵਿੱਚ ਵਾੜਿਆ ਹੋਇਆ ਯੋਗਿੰਦਰ ਯਾਦਵ, ਆਈ ਫੀਲ ਅਸ਼ੇਮਡ ਐਂਡ ਟੇਕ ਰਿਸਪੌਂਸਿਬਿਲਿਟੀ, ਯੋਗਿੰਦਰ ਯਾਦਵ ਔਨ ਵਾਇਲੈਂਸ ਡਿਊਰਿੰਗ ਟਰੈਕਟਰ ਪੈਰੇਡ। ਕਿਹਨੇ ਵਾਇਲੈਂਸ? ਹੁਣ ਇਹ ਕਿਉਂਕਿ ਬੀਜੇਪੀ ਨੂੰ ਵੀ ਇਹ ਸੂਟ ਕਰਦਾ ਹੈ, ਏਜੰਸੀਆਂ ਨੂੰ ਵੀ ਇਹ ਸੂਟ ਕਰਦਾ ਹੈ, ਉਹ ਇਹ ਨੈਰੇਟਿਵ ਬਣਾ ਰਹੇ ਨੇ ਕਿ ਜੀ ਉਹਦੇ 'ਚੋਂ ਇਹ ਕਹਿਣ ਕਿ ਜੀ ਉਹ ਹੁਣ ਆਉਣ ਵਾਲੇ ਦਿਨਾਂ 'ਚ ਕੀ ਹੋਏਗਾ, ਇਹ UAPA ਦੇ ਥੱਲੇ ਬਹੁਤ ਸਾਰੇ ਗ੍ਰਿਫਤਾਰ ਵੀ ਹੋਣਗੇ, ਹਰਾਸਮੈਂਟ ਵੀ ਹੋਏਗੀ, ਔਰ ਜਿਹੜਾ ਇਹਨਾਂ ਦਾ ਖਾਸਮ ਖਾਸ ਅਜੀਤ ਡੈਵਲ ਜਿਹੜਾ ਜਿਹਨੂੰ ਡੋਵਲ ਕਹਿੰਦੇ ਨੇ, ਵੈਸੇ ਕਿਸੇ ਨੇ ਸਾਡੇ ਡੈਵਲ ਕਿਹਾ, ਕੈਪਟਨ ਅਮਰਿੰਦਰ, ਉਹ ਕਹਿ ਰਿਹਾ ਵਾਇਲੈਂਸ ਵਿਲ ਨੈਗੇਟ ਦਾ ਗੁੱਡਵਿਲ ਆਫ ਪੀਸਫੁਲ ਪ੍ਰੋਟੈਸਟ ਸੇਜ਼ ਪੰਜਾਬ। ਵਾਇਲੈਂਸ ਕਿਹਨੇ ਕੀਤੀ ਹੈ ਕਿ ਭਾਈ ਤੁਸੀਂ ਤਾਂ ਇੱਥੋਂ ਤੱਕ ਗਏ ਕਿ ਵੀ ਈਵਨ UP ਤੋਂ ਆਉਣ ਵਾਲਿਆਂ ਲਈ ਪੈਟਰੋਲ ਔਰ ਦੂਜੇ ਉਹਨਾਂ ਨੂੰ ਨਹੀਂ ਦਿੱਤਾ, ਬੰਦ ਕਰਤੇ ਕਿ ਭਾਈ ਇੱਥੇ ਕਿਸੇ ਟਰੈਕਟਰ ਲਈ ਨਹੀਂ ਮਿਲੇਗਾ। ਇਹਦੇ ਬਾਵਜੂਦ ਜਿਹੜਾ ਉਹਨਾਂ ਨੇ ਮੈਨੇਜ ਕੀਤਾ, ਔਰ ਲੱਖਾਂ ਲੋਕ ਜਿਸ ਪੀਸ ਨਾਲ ਉਹਨਾਂ ਨੇ ਸਾਰੇ 2 ਮਹੀਨੇ ਗੁਜ਼ਾਰੇ, ਇਵੈਂਚੁਅਲੀ ਜੇ ਤੁਸੀਂ ਉਹਨਾਂ ਨੂੰ ਉਸ ਪ੍ਰੈਸ਼ਰ ਦੇ ਥੱਲੇ ਰੱਖਿਆ ਹੋਇਆ ਕਿ ਵੀ ਉਹ ਅਲਟੀਮੇਟਲੀ ਉਹਨਾਂ ਨੇ ਕਿਤੇ ਦਾ ਐਕਸਪ੍ਰੈਸ ਕਰਨਾ, ਲੇਕਿਨ ਇਹਦੇ ਬਾਵਜੂਦ ਕਿਸੇ ਧਰਮ ਦੇ ਖਿਲਾਫ ਉਹਨਾਂ ਨੇ ਨਾਅਰਾ ਨਹੀਂ ਲਾਇਆ, ਕਿਸੇ ਦੇ ਕੋਈ ਚਪੇੜ ਨਹੀਂ ਮਾਰੀ, ਕੋਈ ਦੁਕਾਨ ਨਹੀਂ ਲੁੱਟੀ, ਕੋਈ ਦੂਜਾ ਵਾਇਲੈਂਸ ਦਾ ਕੀ ਰੌਲਾ ਪਾਇਆ ਹੈ। ਔਰ ਦੂਸਰੇ ਪਾਸੇ ਜਿਹੜੇ ਇੱਕ ਸਾਡੇ ਕੁਝ ਗੁੰਮਰਾਹ ਲੋਕ ਈਵਨ ਇੱਥੇ ਵੀ ਉਸ ਕਿਸਮ ਦੇ ਨੇ ਜਿਨ੍ਹਾਂ ਨੂੰ ਲੱਗਦਾ ਜੀ ਉਹ ਬੜੀ ਪੀਸਫੁਲ ਐਜੀਟੇਸ਼ਨ 'ਚ ਤੁਸੀਂ ਆਪਣੇ ਹੱਕ ਲੈਣੇ ਨੇ, ਕਿ ਤੁਸੀਂ ਗਿੰਨੀ ਬੁੱਕ ਆਫ ਰੈਕਡ 'ਚ ਲਿਖਾਉਣਾ ਸੀ ਕਿ ਜੀ ਅਸੀਂ ਰਾਸ਼ਨ ਲੈ ਕੇ ਆਏ ਹਾਂ, 6 ਮਹੀਨੇ ਬੈਠੇ ਰਹਾਂਗੇ, ਸਾਲ ਬੈਠੇ ਰਹੋ, 5 ਸਾਲ ਬੈਠੇ ਰਹੋ, ਹੂ ਗਿਵਜ਼ ਏ ਹੂਟ। ਬਿਲਕੁਲ ਗੱਲ ਤਾਂ ਇਹ ਸੀ ਕਿ ਭਾਈ ਜੇ ਇਹੀ ਲੀਡਰਸ਼ਿਪ ਦੇ ਪੱਲੇ ਕੁਝ ਹੁੰਦਾ ਹੈ, ਈਵਨ ਇਸ ਗੱਲ ਨੂੰ ਵੀ ਕਿ ਭਾਈ ਨੌਜਵਾਨ ਜਿਹੜੇ ਨੇ ਉਹ ਬਿਲਕੁਲ ਉਹਨਾਂ ਦਾ ਧੀਰਜ ਟੁੱਟ ਰਿਹਾ ਇਸ ਦੇ ਉੱਤੇ ਉਹ ਤਾਂ ਸਰਕਾਰ ਦੀ ਬੋਲੀ ਬੋਲ ਕੇ ਕਿ ਜੀ ਦੇਖੋ ਐਂਟੀ ਸੋਸ਼ਲ ਐਲੀਮੈਂਟ ਕੁਝ ਘੁਸ ਗਏ, ਕੁਝ ਟਰਾਲੀਆਂ 'ਚ ਆ ਗਏ, ਕੁਝ ਫਲਾਣੇ ਹੋ ਗਏ, ਔਰ ਫਿਰ ਖੁਦ ਵੀ ਪ੍ਰੈਸ ਕਾਨਫਰੰਸਾਂ ਕਰਕੇ ਕਹਿ ਰਹੇ ਨੇ ਜੀ ਦੇਖੋ ਇਹ ਫੜੇ ਨੇ 2 ਪੁਲਸੀਏ, ਇਹਨਾਂ ਕੋਲ ਆਈਡੀ ਸੀ, ਇਹਨਾਂ ਨੇ ਕਿਹਾ ਸੀ ਜੀ 4 ਕਿਸਾਨ ਆਗੂ ਮਾਰਨੇ ਨੇ। ਉਹ ਵਾਇਲੈਂਸ ਤਾਂ ਉਹ ਪਲਾਨ ਕਰ ਰਹੇ ਨੇ ਜਿਨ੍ਹਾਂ ਨੂੰ ਜਿਹੜੇ ਅਲਰਟ ਯੰਗਸਟਰ ਸੀ ਬੈਠੇ ਹੋਏ ਸਿੰਘ ਬਾਰਡਰ ਤੇ, ਉਹਨਾਂ ਨੇ ਅਵੋਇਡ ਕੀਤਾ। ਔਰ ਫਾਈਨਲ ਡੇ ਜਦੋਂ ਕਿ ਰੁਕਾਵਟਾਂ ਤੁਸੀਂ ਖੜੀਆਂ ਕੀਤੀਆਂ, ਜਦੋਂ ਤੁਸੀਂ ਇਹ ਕਿਹਾ ਕਿ ਜੀ ਅਸੀਂ ਜਾਣਾ, 1 ਤਰੀਕ ਨੂੰ ਇਹਨਾਂ ਨੇ ਐਲਾਨ ਕੀਤਾ 1 ਫਰਵਰੀ ਨੂੰ ਜੀ ਅਸੀਂ ਪਾਰਲੀਮੈਂਟ 'ਚ ਘਿਰਾਓ ਕਰਨਾ, ਰੈਲੀ ਕਰਨੀ ਹੈ। ਤੁਸੀਂ ਪਾਰਲੀਮੈਂਟ 'ਚ ਘਿਰਾਓ ਦੇ ਲਈ ਉਹ ਜਿਹੜਾ ਉਹ ਗਾਂਧੀ ਦੀ ਧੁਨ ਗਾਣੀ ਸੀ ਕਿ ਵੀ ਪਤਤ ਪਾਵਨ ਸੀਤਾ ਰਾਮ, ਉਹ ਕੀ ਉਹ ਪੜ੍ਹਦਾ ਸੀ ਰਘੁਪਤੀ, ਹਾਂ ਰਘੁਪਤ ਰਾਗ ਰਾਜਾ ਰਾਮ, ਉਹ ਪੜ੍ਹਦੇ ਜਾਣਾ ਸੀ ਤੁਸੀਂ। ਅਲਟੀਮੇਟਲੀ ਰੁਕਾਵਟਾਂ ਹੀ ਹੋਣੀਆਂ ਸੀ। ਉਹ ਤੁਹਾਡਾ ਕੰਮ ਸੌਖਾ ਕਰਤਾ ਉਹਨਾਂ ਨੇ, ਹੁਣ ਤੁਹਾਨੂੰ ਪਹਿਲੀ ਦੀ ਕਰਨ ਦੀ ਲੋੜ ਨਹੀਂ,
ਕਿਉਂਕਿ ਤੁਹਾਨੂੰ ਜਾਣ ਹੀ ਨਹੀਂ ਦੇਣਾ ਕਿਸੇ ਨੇ। ਉਦੋਂ ਤੁਸੀਂ ਜਿਹੜਾ ਤੁਹਾਡਾ ਉਹਨਾਂ ਵਿਚਾਰਿਆਂ ਨੇ ਅੱਗੇ ਹੋ ਕੇ ਸ਼ਹੀਦੀ ਵੀ ਪਾਈ ਇੱਕ ਨੇ, ਔਰ ਦਰਜਨਾਂ ਦੇ ਉੱਤੇ ਕੇਸ ਪੈ ਰਹੇ ਨੇ, 4 FIRs ਉਹਨਾਂ ਨੇ ਅਨਨੇਮਡ ਰਜਿਸਟਰ ਕੀਤੀਆਂ। ਸੋ ਮੈਂ ਸਮਝਦਾ ਵੀ ਇਹ ਉਹ ਲੋਕ ਨੇ ਜਿਹੜੇ ਹਮੇਸ਼ਾ ਹਰ ਵਕਤ ਦੇ ਵਿੱਚ, ਜਦੋਂ ਅੰਗਰੇਜ਼ਾਂ ਦੇ ਖਿਲਾਫ ਜਿਹੜੇ ਲੜਾਈ ਲੜਨ ਵਾਲੇ ਸੀ, ਕਿੰਨੇ ਕੁ ਸੀ, ਭਗਤ ਸਿੰਘ, ਊਧਮ ਸਿੰਘ ਜਾਂ ਇਹ ਸਾਰੇ ਯੋਧੇ, ਇਹਨਾਂ ਦਾ ਵੀ ਵੱਡਾ ਤਬਕਾ ਸੀ। ਏਡੀ ਵੱਡੀ ਪਾਵਰ ਅੰਗਰੇਜ਼, ਵਾਹ ਵਾਹ ਵਾਹ, ਇੰਨਾ ਵੱਡਾ ਰਾਜ, ਸ਼ੋਕਰੇ, ਇਹ ਇਹਨਾਂ ਦੇ ਰਾਜ ਦੀ ਜੜ ਪੁੱਟ ਦੇਣਗੇ। ਔਰ ਉਸ ਤੋਂ ਬਾਅਦ ਵੀ ਕਈ ਚਿਰ ਕਹਿੰਦੇ ਰਹੇ ਜੇ ਇਹ ਤਾਂ ਬਹੁਤ ਚੰਗਾ ਰਾਜ ਸੀ ਜੀ ਉਹਨਾਂ ਦਾ, ਕੋਈ ਸ਼ੱਕ ਨਹੀਂ ਹੈ, ਪੋਜ਼ਿਟਿਵ ਟ੍ਰੇਡ। ਪਰ ਇਹ ਗੁਲਾਮ ਜ਼ਹਿਨੀਅਤ ਕਿ ਭਾਈ ਇਹ ਉਹਨਾਂ ਦੇ ਦਿੱਤੇ ਟਾਈਟਲ, ਰਾਏ ਬਹਾਦਰ, ਸਰਦਾਰ ਬਹਾਦਰ, ਖਾਨ ਬਹਾਦਰ, ਉਹ ਸਾਰੇ ਗੁਲਾਮ ਜ਼ਹਿਨੀਅਤ। ਸੋ ਇਹ ਜਿਹੜਾ ਤਬਕਾ ਹੈ, ਔਰ ਇਹਦੇ 'ਚ ਫਿਰ ਇੱਕ ਉਹ ਹੁੰਦਾ ਹੈ ਜਿਨ੍ਹਾਂ ਨੂੰ ਕੋਈ ਬਹੁਤਾ ਪੜ੍ਹਨ ਲਿਖਣ ਦਾ ਸ਼ੌਕ ਨਹੀਂ ਹੈ, ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਕੀ ਹੋ ਰਿਹਾ, ਕਿਹਦਾ ਰਾਜ ਹੈ, ਕਿਹਦਾ ਆਇਆ, ਕਿਹਦਾ ਗਿਆ, ਉਹਨਾਂ ਨੂੰ ਹਰ ਗੱਲ ਅੱਛਾ, ਬਹੁਤ ਮਾੜਾ, ਬਹੁਤ ਮਾੜਾ, ਬਹੁਤ ਮਾੜਾ, ਉਹਨਾਂ ਨੇ ਇੰਨਾ ਕੀ ਕਹਿਣ ਲਈ ਰੱਖੇ ਹੁੰਦੇ ਨੇ। ਸੋ ਅਸੀਂ ਇਹ ਸਮਝਦੇ ਹਾਂ ਕਿ ਇਹ ਗੱਲ ਇੱਕ ਪਾਸੇ ਉਹ ਪਰਵਾਨੇ ਨੇ ਜਿਨ੍ਹਾਂ ਨੂੰ ਆਜ਼ਾਦੀ ਦੀ ਕੀਮਤ ਦਾ ਅਹਿਸਾਸ ਹੈ। ਔਰ ਜ਼ਾਹਰ ਹੈ ਕਿ ਜਦੋਂ ਅਸੀਂ ਪਰਵਾਨੇ ਤੇ ਭੂੰਡ ਦੀ ਗੱਲ ਕਰਦੇ ਹਾਂ, ਇੱਕ ਭੂੰਡ ਹੈ ਜਿਹੜਾ ਰੋਸ਼ਨੀ ਦੇ ਨੇੜੇ ਜਾਂਦਾ ਹੈ, ਗੇੜੇ ਜੇ ਦੇ ਕੇ ਵਾਪਸ ਮੁੜ ਆਉਂਦਾ ਹੈ। ਪਰਵਾਨਾ ਜਿਹੜਾ ਉਹ ਰੋਸ਼ਨੀ ਨੂੰ ਦੇਖਦੇ ਆ, ਉਹ ਕਹਿੰਦਾ ਵਾਹ ਵਾਹ ਵਾਹ, ਸੁਭਾਨ ਅੱਲਾ, ਉਹ ਉੱਥੇ ਆਪਣਾ ਆਪ ਕੁਰਬਾਨ ਕਰ ਦਿੰਦਾ। ਸੋ ਇਹ ਜਿਹੜੀ ਆਜ਼ਾਦੀ ਦੀ ਤੜਪ ਵਾਲੇ ਨੇ, ਇਹ ਹੋਰ ਰੂਹਾਂ ਹੁੰਦੀਆਂ ਨੇ, ਇਹ ਹੋਰ ਜ਼ਿਹਨ ਹੁੰਦੇ ਨੇ, ਇਹ ਬਾਣੀਏ ਨਹੀਂ ਹੁੰਦੇ, ਇਹ ਜਮਾ ਨਫੀ ਨਹੀਂ ਕਰਦੇ। ਜੇ ਤੁਸੀਂ ਫਾਇਦੇ ਨੁਕਸਾਨ ਦੇਖੋ ਤੇ ਫਿਰ ਤੁਸੀਂ ਸੱਚ ਦੇ ਰਸਤੇ ਤੇ ਤੁਰ ਹੀ ਨਹੀਂ ਸਕਦੇ। ਇਹਨੂੰ ਜਦੋਂ ਤੁਸੀਂ ਕਹਿੰਦੇ ਜੀ ਨੰਗੇ ਧੜ ਤੁਰ ਪਿਆ, ਮਤਲਬ ਇਹ ਹੈ ਵੀ ਉਹਨੇ ਸਿਰ ਆਪਣਾ ਗਾਇਬ ਕਰ ਲਿਆ, ਕਿ ਵੀ ਉਹਨੂੰ ਪਰਵਾਹ ਹੀ ਨਹੀਂ ਹੈ ਕਿ ਵੀ ਮੈਂ ਰਵਾਂ ਜਾਂ ਨਾ ਰਵਾਂ। ਸੋ ਅਸੀਂ ਤਾਂ ਉਹਨਾਂ ਸਾਰੇ ਯੋਧਿਆਂ ਨੂੰ ਜਿਨ੍ਹਾਂ ਨੇ ਵੰਗਾਰਿਆ ਇਸ ਹੈਂਕੜਬਾਜ਼ RSS ਹਿੰਦੂਤਵਾ, ਜਿਹੜਾ 6 ਸਾਲ ਤੋਂ ਜਿਹਦਾ ਹਿੰਦੂਤਵਾ ਦਾ ਰੱਥ ਘੁੰਮ ਰਿਹਾ ਸੀ, ਹਰ ਇੱਕ ਨੂੰ ਦਰੜ ਰਿਹਾ ਸੀ, ਉਹਨਾਂ ਨੇ ਰੱਥ ਫੜ ਕੇ, ਮੋਦੀ ਫੜ ਕੇ ਉਹਨੇ ਕਿਹਾ ਤੇਰਾ 56 ਇੰਚ ਦਾ ਸੀਨਾ, ਤੇ ਬਾਅਦ 'ਚ ਉਹਦੇ ਮਗਰ ਪੂੰਛ ਲਾ ਕੇ ਉਹਨੂੰ ਛੱਡ ਦਿੱਤਾ ਕਿ ਭੱਜ ਲੈ ਹੁਣ ਪੁੱਤਰ, ਕਿੱਥੇ ਨੂੰ ਹੈ, ਆ ਵੜਿਆ ਤੇਰੇ ਲਾਲ ਕਿਲੇ, ਵੀ ਹੁਣ ਦੱਸ ਅੱਗੇ ਕਿੱਥੇ ਆਈਏ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣਾ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆ ਆਫਟਰ ਦਿਸ ਸ਼ਾਰਟ ਬ੍ਰੇਕ।